अस्सलाम वालेकुम। अच्छा जी, 50 ਤੋਂ ਜ਼ਿਆਦਾ ਮੁਕੱਦਮਾਤ ਦੇ ਵਿੱਚ ਮੁਲੱਵਸ 3 ਮੁਲਜ਼ਮ ਜਿਹੜੇ ਆ ਨਾ, ਉਹਨਾਂ ਨੂੰ 2 ਥਾਣੇ ਦੀ ਪੁਲਿਸ ਨੇ ਹਾਫ ਰਾਈ ਕਰ ਦਿੱਤਾ। ਸਭ ਤੋਂ ਪਹਿਲੇ ਤੁਹਾਨੂੰ ਲੈ ਕੇ ਜਾਂਦੇ ਜੀ ਥਾਣਾ ਸਦਰ ਦੇ ਇਲਾਕੇ ਦੇ ਵਿੱਚ, ਜਿੱਥੇ ਪੁਲਿਸ ਜਿਹੜੀ ਆ ਮੁਲਜ਼ਮ ਆਸਿਫ ਨੂੰ ਲੈ ਕੇ ਰਿਕਵਰੀ ਵਾਸਤੇ ਜਾ ਰਹੀ ਸੀਗੀ। ਉਹਦੇ ਸਾਥੀਆਂ ਨੇ ਆ ਕੇ ਉਹਨੂੰ ਛੁਡਾ ਲਿਆ ਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦਾ ਤਬਾਦਲਾ ਜਿਹੜਾ ਵਾ ਉਹ 15-20 ਮਿੰਟ ਤੱਕ ਜਾਰੀ ਰਿਹਾ। ਫਾਇਰਿੰਗ ਦਾ ਸਿਲਸਿਲਾ ਰੁਕਿਆ ਤੇ ਆਸਿਫ ਨਾਮੀ ਮੁਲਜ਼ਮ ਜਿਹੜਾ ਨਾ, ਇਹ ਜ਼ਖਮੀ ਹਾਲਤ ਦੇ ਵਿੱਚ, ਯਾਨੀ ਕਿ ਹਾਫ ਫਰਾਈ ਹੋਇਆ ਪਿਆ ਹੋਇਆ ਸੀਗਾ। ਇਹਨੂੰ ਚੱਕ ਕੇ ਤੇ ਇਲਾਜ ਮੁਆਲਜੇ ਵਾਸਤੇ ਲੈ ਗਏ ਆ। SHO ਸਦਰ ਦਾ ਕਹਿਣਾ ਵਾ ਕਿ ਇਸ ਮੁਲਜ਼ਮ ਨੂੰ ਅਸੀਂ ਬੜੀ ਤਗੋ ਦੋ ਦੇ ਨਾਲ ਫੜਿਆ ਸੀਗਾ। 15 ਤੋਂ ਜ਼ਾਇਦ ਮੁਕੱਦਮਾਤ ਦੇ ਵਿੱਚ ਇਹ ਆਸਿਫ ਨਾਮੀ ਮੁਲਜ਼ਮ ਮੁਲੱਵਸ ਸੀਗਾ, ਜਿਹਦੇ ਵਿੱਚ ਚੋਰੀ, ਡਕੈਤੀ, ਰਾਜਨੀ, ਇਸ ਤਰ੍ਹਾਂ ਦੇ ਬੇਸ਼ੁਮਾਰ ਮੁਕੱਦਮਾਤ ਸੀਗੇ। ਲੇਕਿਨ ਜਦੋਂ ਅਸੀਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀਗੇ, ਇਹਦੇ 3 ਸਾਥੀ ਜਿਹੜੇ ਆ ਨਾ, ਉਹ ਆਏ ਆ। ਉਹਨਾਂ ਨੇ ਆ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਆ। ਫਾਇਰਿੰਗ ਤੋਂ ਬਾਅਦ ਇਹਨੂੰ ਛੁਡਾ ਕੇ ਭੱਜ ਗਏ ਆ। ਬਾਕੀ ਉਹੀ ਗੱਲ ਆ ਜਿਹੜੀ ਤੁਹਾਨੂੰ ਪਹਿਲੇ ਮੈਂ ਦੱਸ ਦਿੱਤੀ ਆ। ਹੁਣ ਆਪਾਂ ਚੱਲਦੇ ਹਾਂ ਜੀ ਥਾਣਾ ਡੀ ਟੈਬ, ਜਿੱਥੇ 2 ਖਤਰਨਾਕ ਮੁਲਜ਼ਮ ਜਿਹੜੇ ਆ ਨਾ, ਉਹਨਾਂ ਨੂੰ ਹਾਫ ਫਰਾਈ ਕਰ ਦਿੱਤਾ ਗਿਆ। ਇੱਕ ਦਾ ਨਾਮ ਹੈਗਾ ਜੀ ਉਸਮਾਨ, ਇੱਕ ਦਾ ਨਾਮ ਹੈਗਾ ਜੀ ਆਤਿਫ। ਇਹਨਾਂ ਦੋਨਾਂ ਮੁਲਜ਼ਮਾਨ ਨੂੰ ਥਾਣਾ ਡੀ ਟੈਬ ਦੀ ਪੁਲਿਸ ਲੈ ਕੇ ਜਾ ਰਹੀ ਸੀ ਅਸਲੇ ਦੀ ਬਰਾਮਦਗੀ ਵਾਸਤੇ, ਤੇ ਜਿਹੜਾ ਮਾਲ ਇਹਨਾਂ ਨੇ ਲੋਕਾਂ ਕੋਲੋਂ ਖੋਇਆ ਸੀ ਉਹਦੀ ਬਰਾਮਦਗੀ ਵਾਸਤੇ। 4 ਨਾਮਾਲੂਮ ਬੰਦੇ ਆਉਂਦੇ ਆ, ਉਹ ਆ ਕੇ ਜਨਾਬੇ ਵਾਲੀ ਫਾਇਰਿੰਗ ਕਰਦੇ ਆ। ਇਹਨਾਂ ਦੋਨਾਂ ਮੁਲਜ਼ਮਾਨ ਨੂੰ ਛੁਡਾ ਕੇ ਲੈ ਜਾਂਦੇ ਆ। 2 ਤਰਫਾ ਫਾਇਰਿੰਗ ਹੁੰਦੀ ਹੈ। ਫਿਰ ਪੁਰਾਣੀ ਗੱਲ ਸਾਹਮਣੇ ਆ ਜਾਂਦੀ ਆ ਕਿ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਇਹ ਦੋਨੇ ਖਤਰਨਾਕ ਮੁਲਜ਼ਮਾਨ ਜਿਹੜੇ ਆ ਹਾਫ ਫਰਾਈ ਹੋ ਜਾਂਦੇ ਆ। SHO ਇਮਤਿਆਜ਼ ਗੋਂਦਲ ਦਾ ਕਹਿਣਾ ਵਾ ਕਿ ਇਹ ਦੋਨੇ ਮੁਲਜ਼ਮ, ਇੱਕ ਦੇ ਉੱਪਰ 19 ਮੁਕੱਦਮੇ ਆ, ਇੱਕ ਦੇ ਉੱਪਰ 15 ਮੁਕੱਦਮੇ ਆ, ਤੇ ਸਾਰੇ ਦੇ ਸਾਰੇ ਚੋਰੀ, ਡਕੈਤੀ, ਰਾਹਜ਼ਨੀ ਦੀ ਆ, ਜਿਹਦੇ ਵਿੱਚ ਲੋਕਾਂ ਕੋਲੋਂ ਪੈਸੇ ਖੋਹ ਲੈਂਦੇ ਆ, ਮੋਬਾਈਲ ਖੋਹ ਲੈਂਦੇ ਆ, ਸੋਨਾ ਖੋਹ ਲੈਂਦੇ ਆ, ਮੋਟਰਸਾਈਕਲ ਖੋਹ ਲੈਂਦੇ ਆ, ਖੋਹ ਕੇ ਤੇ ਨਾਲ ਫਾਇਰਿੰਗ ਕਰਕੇ ਲੋਕਾਂ ਨੂੰ ਜ਼ਖਮੀ ਵੀ ਕਰ ਦਿੰਦੇ ਆ। ਇਹ ਉਹ ਖਤਰਨਾਕ ਮੁਲਜ਼ਮ ਸੀਗੇ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਸੀਗੇ, ਤੇ ਫਿਰ ਇਹਨਾਂ ਦੇ ਸਾਥੀਆਂ ਨੇ ਆ ਕੇ ਫਾਇਰਿੰਗ ਕੀਤੀ। ਤੇ ਦੋਨਾਂ SHO ਦਾ ਕਹਿਣਾ ਵਾ ਕਿ ਜਿਹੜੇ ਫਰਾਰ ਮੁਲਜ਼ਮਾਨ ਨੇ ਨਾ, ਇੱਥੇ 4 ਨੇ ਤੇ ਪਿੱਛੇ 3 ਨੇ। ਟੋਟਲ 7 ਮੁਲਜ਼ਮਾਨ ਨੇ ਜਿਹੜੇ ਫਰਾਰ ਹੋ ਗਏ ਆ। ਇਹਨਾਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। ਬਹੁਤ ਸ਼ੁਕਰੀਆ।